ਅੱਜ ਸਾਡੇ ਕੋਲ ਸਬਕ ਹੈ ਤਨਕੀਦ ਕੀ ਹੈ ਤੇ ਇੱਕ ਨਕਾਦ ਦੀਆਂ ਕੀ ਖੂਬੀਆਂ ਨੇ। ਤਨਕੀਦ ਦਾ ਮਾਦਾ ਜਿਹੜਾ ਲਫ਼ਜ਼ ਹੈ ਉਹ ਅਰਬੀ ਦੇ ਲਫ਼ਜ਼ ਨਕਦ ਤੋਂ ਨਿਕਲਿਆ ਹੈ। ਨਕਦ ਦਾ ਮਤਲਬ ਹੈ ਅਸ਼ਰਫੀ ਨੂੰ, ਸਿੱਕੇ ਨੂੰ ਪਰਖਣਾ ਕਿ ਉਹ ਖਰਾ ਹੈ ਜਾਂ ਖੋਟਾ ਹੈ। ਉਹਦੇ ਖਰੇਪਨ ਨੂੰ, ਉਹਦੇ ਖਾਲਸਪਨ ਨੂੰ ਪਰਖਣਾ ਨਕਦ। ਜਿਵੇਂ ਅਸੀਂ ਆਖਦੇ ਹਾਂ ਨਾ ਕਿ ਸਾਨੂੰ ਪੈਸੇ ਨਕਦ ਚਾਹੀਦੇ ਨੇ, ਨਕਦ ਤੋਂ ਮੁਰਾਦ ਹੈ ਕਿ ਅਸਲ, ਖਾਲਸ, ਖਰੇ। ਤੇ ਤਨਕੀਦ ਹੁੰਦਾ ਹੈ ਐਸਾ ਕਿ ਜਿਹਦੇ ਵਿੱਚ ਖਰੇ ਤੇ ਖੋਟੇ ਦੀ ਪਰਖ ਹੋ ਜਾਂਦੀ। ਅਸੀਂ ਛਾਨਬੀਨ ਕਰਦੇ ਨੇ, ਅਸੀਂ ਤਮੀਜ਼ ਕਰ ਲੈਂਦੇ ਹਾਂ ਕਿ ਖਰਾ ਕੀ ਹੈ ਤੇ ਖੋਟਾ ਕੀ ਹੈ। ਇਹਦੇ ਵਾਸਤੇ ਲਫ਼ਜ਼ ਹੈ ਕ੍ਰਿਟਿਸਿਜ਼ਮ। ਕ੍ਰਿਟਿਸਿਜ਼ਮ ਨੂੰ ਕਹਿੰਦੇ ਨੇ ਟੂ ਜੱਜ the qualities, beauties and faults of a literary performance, ਕਿ ਅਸੀਂ ਕਿਸੇ ਵੀ ਅਦਬੀ ਫਨ ਪਾਰੇ ਦੀਆਂ ਖੂਬਸੂਰਤੀਆਂ, ਖੂਬੀਆਂ ਤੇ ਖਾਮੀਆਂ ਬਿਆਨ ਕਰਨੇ ਆ। ਇਹਨੂੰ ਅਸੀਂ ਆਖਦੇ ਹਾਂ ਕ੍ਰਿਟਿਸਿਜ਼ਮ। ਇੰਨਾ ਕਲੀਅਰ? ਹੁਣ ਅਸੀਂ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ। ਕ੍ਰਿਟਿਸਿਜ਼ਮ ਨੂੰ ਹਿੰਦੀ ਵਿੱਚ ਆਲੋਚਨਾ ਆਖਦੇ ਨੇ, ਪੰਜਾਬੀ ਵਿੱਚ ਪਰਖ ਆਖਦੇ ਨੇ, ਜਿਨ੍ਹਾਂ ਦਾ ਮਤਲਬ ਇਹੀ ਹੈ ਛਾਨਬੀਨ ਕਰਨਾ, ਵੱਖਰਾ ਵੱਖਰਾ ਕਰਨਾ ਖਰੇ ਤੇ ਖੋਟੇ ਨੂੰ, ਤੇ ਖੂਬੀਆਂ ਤੇ ਖਾਮੀਆਂ ਨੂੰ ਬਿਆਨ ਕਰਨਾ। ਇਹ ਲਫ਼ਜ਼ ਯੂਨਾਨੀ ਲਫ਼ਜ਼ ਕ੍ਰਿਟਸ KRITES ਤੋਂ ਨਿਕਲਿਆ, ਜਿਹਦਾ ਮਤਲਬ ਹੈ ਟੂ ਜੱਜ। ਔਰ ਕ੍ਰਿਟਿਕੋ ਆਖਿਆ ਗਿਆ ਉਹਨੂੰ, ਬੰਦੇ ਨੂੰ, ਉਸ ਬੰਦੇ ਨੂੰ who is capable to judge, who is capable to judge, to take decision, ਜਿਹੜਾ ਇਸ ਕਾਬਲ ਹੋਏ ਕਿ ਜੱਜ ਕਰ ਸਕੇ ਤੇ ਫੈਸਲਾ ਕਰ ਸਕੇ, ਉਹਨੂੰ ਕ੍ਰਿਟਿਕੋ ਆਖਿਆ ਜਾਣ ਲੱਗਾ। 14ਵੀਂ ਸਦੀ ਤੱਕ ਯੂਨਾਨੀ ਅੱਖਰ ਵਰਤਿਆ ਗਿਆ। ਫਿਰ 14ਵੀਂ ਸਦੀ ਵਿੱਚ ਫ੍ਰੈਂਚ ਵਾਲਿਆਂ ਨੇ ਲਫ਼ਜ਼ ਵਰਤਿਆ ਕ੍ਰਿਟਿਕ, CRITIQUE, ਕ੍ਰਿਟਿਕ। ਉਸ ਤੋਂ ਅੱਗੇ ਆਈਏ 16ਵੀਂ ਤੇ 17ਵੀਂ ਸਦੀ, 18ਵੀਂ ਸਦੀ ਵਿੱਚ ਕ੍ਰਿਟਿਸਿਜ਼ਮ ਵਰਤਿਆ ਜਾਣ ਲੱਗਾ, ਜਿਹਦਾ ਮਤਲਬ ਤੁਹਾਨੂੰ ਪਹਿਲੇ ਵੀ ਦੱਸਿਆ ਗਿਆ, ਇੱਕ ਦਫਾ ਫਿਰ ਦੱਸ ਦਿੰਦੇ ਹਾਂ। ਕ੍ਰਿਟਿਸਿਜ਼ਮ ਕਹਿੰਦੇ ਨੇ ਟੂ ਜੱਜ the qualities, the beauties and faults of a literary performance, literary art, literary work। ਹੁਣ ਅਸੀਂ ਇਹਨੂੰ ਪੰਜਾਬੀ 'ਚ ਆਖਦੇ ਹਾਂ ਕਿ ਤਨਕੀਦ ਐਸਾ ਹੈ ਜਿਹਦੇ ਵਿੱਚ ਅਸੀਂ ਕਿਸੇ ਫਨ ਪਾਰੇ ਦੀਆਂ, ਅਦਬੀ ਫਨ ਪਾਰੇ ਦੀਆਂ ਖੂਬੀਆਂ ਤੇ ਖਾਮੀਆਂ ਬਿਆਨ ਕਰਨੇ ਆ। ਅਦਬੀ ਫਨ ਪਾਰਾ ਕੀ ਹੈ? ਅਦਬੀ ਫਨ ਪਾਰਾ ਹੈ ਤੁਹਾਡੇ ਕੋਲ ਨਜ਼ਮ, ਗਜ਼ਲ, ਕਹਾਣੀ, ਨਾਵਲ, ਮਜ਼ਮੂਨ, ਨਾਵਲ ਢੇਰ ਸਾਰੇ, ਮਜ਼ਮੂਨ ਢੇਰ ਸਾਰੇ, ਉਹਨਾਂ ਦੀ ਇੱਕ ਕਿਤਾਬ ਹੈ। ਫਿਰ ਸਾਡੇ ਕੋਲ ਨਾਵਲਟ ਹੈ, ਸਾਡੇ ਕੋਲ ਮਸਨਵੀ ਹੈ। ਸਾਰੀਆਂ ਜਿਹੜੇ ਇਹ ਅਦਬੀ ਫਨ ਪਾਰਾ ਹੈ। ਅਸੀਂ ਇਹਦੇ ਉੱਤੇ ਉਹਦਿਆਂ ਦੀ ਖੂਬੀਆਂ ਤੇ ਖਾਮੀਆਂ ਜੇ ਬਿਆਨ ਕਰਨੇ ਆ, ਇਹਨੂੰ ਅਸੀਂ ਆਖਾਂਗੇ ਤਨਕੀਦ। ਆਈ ਹੋਪ ਯੂ ਗੋਟ ਇਟ। ਕਿ ਤਨਕੀਦ ਉਹ ਜਿਹਦੇ ਵਿੱਚ ਅਸੀਂ ਖੂਬੀਆਂ ਤੇ ਖਾਮੀਆਂ ਬਿਆਨ ਕਰ ਦਿੰਦੇ ਹਾਂ। ਇਸ ਦਾ ਮਾਦਾ ਨਕਦ ਹੈ। ਨਕਦ ਦਾ ਲਫ਼ਜ਼ੀ ਮਤਲਬ ਤੁਹਾਨੂੰ ਦੱਸਿਆ ਕਿ ਅਸ਼ਰਫੀ ਨੂੰ ਪਰਖਣਾ ਕਿ ਉਹ ਖਾਲਸ ਹੈ ਜਾਂ ਨਾ ਖਾਲਸ ਹੈ। ਕਿਸੇ ਸਿਆਣੇ ਨੇ ਆਖਿਆ ਸੀ ਕਿ ਨਕਦ ਇੰਝ ਕਿ ਜਿਵੇਂ ਅਸੀਂ ਅਨਾਜ ਨੂੰ ਇੰਝ ਠਪਾਲਨੇ ਆ ਕਿ ਤੂੜੀ ਵੱਖਰੀ ਤੇ ਦਾਣਾ ਵੱਖਰਾ ਹੋ ਜਾਏ। ਯਾਨੀ ਅਸੀਂ ਉਹਦੇ 'ਚੋਂ ਛਾਨਬੀਨ ਕਰਕੇ ਚੰਗਿਆਈਆਂ, ਉਹਦੀਆਂ ਅੱਛਾਈਆਂ ਅਸੀਂ ਸਾਹਮਣੇ ਲਿਆ ਕੇ ਬਿਆਨ ਕਰ ਦਿੰਦੇ ਹਾਂ। ਹੁਣ ਅਸੀਂ ਚੱਲਦੇ ਹਾਂ ਨਜ਼ਰਿਆਤੀ ਤਨਕੀਦ ਤੇ ਅਮਲੀ ਤਨਕੀਦ ਅੱਗੇ। ਨਜ਼ਰਿਆਤੀ ਤਨਕੀਦ ਹੈ ਉਹ ਅਸੂਲ, ਉਹ ਕਵਾਨੀਨ, ਉਹ ਜ਼ਾਬਤੇ ਜਿਹੜੇ ਕਿਸੇ ਵੀ ਤਨਕੀਦ ਵਾਸਤੇ ਜ਼ਰੂਰੀ ਨੇ। ਅਮਲੀ ਤਨਕੀਦ ਜਦੋਂ ਅਸੀਂ ਉਹ ਸਾਰੇ ਜ਼ਾਬਤੇ, ਉਹ ਸਾਰੇ ਅਸੂਲ, ਉਹ ਸਾਰੀਆਂ ਗੱਲਾਂ ਬਾਤਾਂ, ਉਹ ਸਾਰੇ ਅਮਲ ਅਸੀਂ ਉਹਨੂੰ ਅਮਲੀ ਤੌਰ 'ਤੇ ਬਿਆਨ ਕਰ ਦਿੰਦੇ ਹਾਂ, ਕਿਸੇ ਫਨ ਪਾਰੇ 'ਤੇ ਲਾਗੂ ਕਰ ਦਿੰਦੇ ਹਾਂ, ਉਹਨੂੰ ਅਸੀਂ ਅਮਲੀ ਤਨਕੀਦ
आखने आ। तनकीद ते तनकीस आम लोग जिहड़े ने वो गलत फहमी का शिकार ने कि तनकीद ही असल विच तनकीस है। हुण तनकीस की है पहले तो क्लीयर हो जाए। तनकीस है कि सिर्फ असी किसी भी शय दियां खामियां ही बयान करनियां। जिवें एक लफ्ज़ ही नक्स तो ही निकलिया है, जिवें असी कहने यार तू टुरना कैंजे, ਉਹ ਤੈਨੂੰ ਬਹਿਣ ਦੀ ਤਮੀਜ਼ ਨਹੀਂ, ਤੈਨੂੰ ਬੋਲਣ ਦੀ ਤਮੀਜ਼ ਨਹੀਂ, ਅਸੀਂ ਉਹਦੀਆਂ ਖਾਮੀਆਂ ਹੀ ਖਾਮੀਆਂ ਬਿਆਨ ਕਰੀ ਜਾ ਰਹੇ ਹਾਂ। ਫਿਰ ਇਹ ਤਨਕੀਸ ਹੋ ਜਾਏਗੀ। ਜਦੋਂ ਅਸੀਂ ਖੂਬੀਆਂ ਤੇ ਖਾਮੀਆਂ ਦੋਵੇਂ ਚੀਜ਼ਾਂ ਬਿਆਨ ਕਰਾਂਗੇ ਫਿਰ ਅਸੀਂ ਤਨਕੀਦ ਕਰਾਂਗੇ। ਤਨਕੀਸ ਦਾ ਮਾਦਾ ਨਕਸ, ਨਕਸ ਤੋਂ ਮੁਰਾਦ ਸਿਰਫ ਖਾਮੀਆਂ ਬਿਆਨ ਕਰਨਾ। ਅਸੀਂ ਖਾਮੀਆਂ ਸਿਰਫ ਨਹੀਂ ਬਿਆਨ ਕਰਨੇ ਬਲਕਿ ਅਸੀਂ ਖੂਬੀਆਂ ਵੀ ਬਿਆਨ ਕਰਨੇ ਆ। ਇਸ ਲਈ ਅਸੀਂ ਇਸ ਨੂੰ ਆਖਦੇ ਆ ਤਨਕੀਦ। हुण तनकीद क्यों ज़रूरत पई? किसी ने किताब लिखती, किसी ने कोई नावल लिखता, किसी ने शायरी करती, किसी ने नज़मां लिखतियाँ, असी तनकीद क्यों करने? तनकीद